अस्सलाम वालेकुम। अच्छा जी, झंग तो सवेरे सवेरे अफसोसनाक खबर हैगी आ जिथे फायरिंग हुई आ। फायरिंग के नतीजे दे विच 3 बंदे जिहड़े आ ना ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਆ। ਸਾਬਕ ਸਦਰ ਬਾਰ ਮਨੀਰ ਅਹਿਮਦ ਆਪਣੇ ਡਰਾਈਵਰ ਦੇ ਨਾਲ ਮਾਮੂਲ ਦੇ ਮੁਤਾਬਕ ਕਚਹਿਰੀਆਂ ਜਾ ਰਿਹਾ ਸੀਗਾ ਕਿ ਉੱਥੇ ਨਾਮਾਲੂਮ ਅਫਰਾਦ ਫਿਲਹਾਲ ਤੱਕੇ ਜਾ ਰਹੇ ਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ। ਫਾਇਰਿੰਗ ਦੇ ਨਤੀਜੇ ਦੇ ਵਿੱਚ ਮਨੀਰ ਅਹਿਮਦ ਸਾਬਕ ਸਦਰ ਬਾਰ ਉਹਦਾ ਡਰਾਈਵਰ ਤੇ ਇੱਕ ਰਾਹਗੀਰ ਜਿਹੜੇ ਆ ਉਹ ਮੌਕੇ ਤੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਆ। ਜਦੋਂ ਕਿ ਜ਼ਰਾਏ ਦਾ ਕਹਿਣਾ ਵਾ ਕਿ ਇਹਨਾਂ ਦੇ ਪਿੰਡ ਇਹਨਾਂ ਦੀ ਪੁਰਾਣੀ ਦੁਸ਼ਮਣੀ ਚੱਲਦੀ ਪਈ ਸੀ, ਮੁਕੱਦਮੇਬਾਜ਼ੀ ਸੀ ਆਪਸ ਦੇ ਵਿੱਚ, ਜਿਹਦੀ ਰੰਜਸ ਦੇ ਉੱਪਰ ਮੁਖਾਲਫਾਂ ਨੇ ਆ ਕੇ ਫਾਇਰਿੰਗ ਕੀਤੀ ਆ ਤੇ ਇਹ 3 ਬੰਦੇ ਜਿਹੜੇ ਆ ਨਾ ਇਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਆ। ਲੇਕਿਨ ਹੁਣ ਉੱਥੇ ਡੀਪੀਓ ਝੰਗ, ਡਿਪਟੀ ਕਮਿਸ਼ਨਰ ਝੰਗ, ਪੁਲਿਸ ਦੀ ਭਾਰੀ ਨਫਰੀ ਦੇ ਨਾਲ ਮੌਕੇ ਤੇ ਮੌਜੂਦ ਆ। तमाम तर शवायद ਜਿਹੜੇ ਆ ਨਾ ਉਹ ਇਕੱਠੇ ਕੀਤੇ ਜਾ ਰਹੇ ਆ। ਲੇਕਿਨ ਇਸ ਟਾਈਮ ਤੱਕ ਮੁਤਜ਼ਾਦ ਇਤਲਾਵਾਂ ਵੀ ਆ ਰਹੀਆਂ ਵਾ। ਕਿਸੇ ਜਗ੍ਹਾ ਦੇ ਉੱਪਰ 3 ਬੰਦਿਆਂ ਦੀ ਹਲਾਕਤ ਦੀ ਖਬਰ ਆ ਰਹੀ ਆ, ਕਿਸੇ ਜਗ੍ਹਾ ਦੇ ਉੱਪਰ 4 ਬੰਦਿਆਂ ਦੀ ਹਲਾਕਤ ਦੀ ਖਬਰ ਆ ਰਹੀ ਆ। ਲੇਕਿਨ ਅਸਲ ਹਕੀਕਤ ਇਹ ਆ ਕਿ ਸਾਬਕ ਸਦਰ ਬਾਰ ਮਨੀਰ ਅਹਿਮਦ ਆਪਣੇ ਡਰਾਈਵਰ ਤੇ ਇੱਕ ਰਾਹਗੀਰ ਸਮੇਤ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਆ। ਹੁਣ ਮਜ਼ੀਦ ਤਫਤੀਸ਼ ਦਾ ਅਮਲ ਜਾਰੀ ਆ। ਜਿਹੜੇ ਹਕਾਇਕ ਸਾਹਮਣੇ ਆਣਗੇ ਉਹ ਵੀ ਤੁਹਾਨੂੰ ਦੱਸਾਂਗੇ। ਬਹੁਤ ਸ਼ੁਕਰੀਆ।